ਸਿੱਖ ਕਿਸਾਨਾਂ ਤੇ ਬੰਦੀ ਸਿੰਘਾਂ ਦੇ ਮੁੱਦੇ ਤੇ ਇਟਲੀ ਦੇ ਸਿੱਖਾਂ ਵੱਲੋਂ ਰੋਸ ਰੈਲੀ। ਐਡਮਿੰਟਨ ਵਿਖੇ ਭਾਰਤੀ ਕਮਿਸ਼ਨਰ ਸੰਜੇ ਵਰਮਾ ਖਿਲਾਫ ਰੋਸ ਪ੍ਰਦਰਸ਼ਨ। ਸ਼੍ਰੋਮਣੀ ਕਮੇਟੀ ਨੇ ਦੇਸ਼ ਵਿੱਚ CAA ਕਾਨੂੰਨ ਲਾਗੂ ਹੋਣ ਦਾ ਕੀਤਾ ਸਵਾਗਤ। ਪੰਜਾਬ ਦੇ ਕਿਸਾਨ ਆਪਣੇ ਹੱਕਾਂ ਲਈ ਹਰਿਆਣਾ ਪੰਜਾਬ ਬਾਰਡਰ ਤੇ ਬੈਠੇ ਹਨ। ਦੂਜੇ ਪਾਸੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਵੀ ਕਿਸਾਨਾਂ ਦੇ ਸੰਘਰਸ਼ ਵਿੱਚ ਆਪਣਾ ਸਾਥ ਪ੍ਰਗਟਾਉਂਦਿਆਂ ਭਾਰਤ ਦੀ ਪੰਜਾਬ ਅਤੇ ਸਿੱਖ ਵਿਰੋਧੀ ਵਿਚਾਰਧਾਰਾ ਦੀ ਨਿਖੇਧੀ ਕੀਤੀ ਹੈ। ਇਸ ਦੇ ਚੱਲਦਿਆਂ ਜਿੱਥੇ ਪਹਿਲਾਂ ਆਸਟ੍ਰੇਲੀਆ ਤੇ ਅਮਰੀਕਾ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਰੋਸ ਰੈਲੀਆਂ ਕੱਢੀਆਂ ਗਈਆਂ, ਹੁਣ ਇਟਲੀ ਦੇ ਸਿੱਖ ਵੀ ਰੋਸ ਪ੍ਰਦਰਸ਼ਨ ਕਰ ਰਹੇ ਹਨ। dell'organizzazione sociale religiosa Baris Punjab e i suoi associati sono detenuti illegalmente e tenuti in condizioni disumane in carcere di Dibrugarh, Assam, in India, per ordine di Narendra Modi, che è il primo ministro indiano, Ajit Doval, consigliere della NSA, Bhagwant Mann, primo ministro del Punjab. ਇਟਲੀ ਵਿੱਚ ਸਿੱਖਾਂ ਨੇ ਕਿਸਾਨ ਅੰਦੋਲਨ 2024 ਦੇ ਸਮਰਥਨ ਵਿੱਚ ਰੈਲੀ ਕੀਤੀ। ਉਹਨਾਂ ਨੇ ਸਿੱਖ ਸਿਆਸੀ ਕੈਦੀਆਂ ਦੇ ਨਾਮਾਂ ਵਾਲੇ ਬੈਨਰ ਫੜੇ ਹੋਏ ਸਨ, ਜੋ ਇਸ ਸਮੇਂ ਭਾਰਤੀ ਜੇਲ੍ਹਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਨਜ਼ਰਬੰਦ ਹਨ। Amritpal Singh e i suoi soci sono perseguiti a causa della loro adesione e partecipazione alla campagna socio-religiosa della Khalsa Wahir, che mira a combattere la minaccia della droga tra i giovani del Punjab e a predicare lo stile di vita Sikh come guidato dalla Sacra Scrittura del Sikhismo, lo Guru Granth Sahib Ji। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਸਿੱਖ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਭਾਰਤ ਵਿੱਚ ਘੱਟ ਗਿਣਤੀਆਂ ਤੇ ਤਸ਼ੱਦਦ ਹੋ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਕੈਦ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਭਾਰਤ ਦੀ ਸਿੱਖ ਵਿਰੋਧੀ ਕਾਰਵਾਈਆਂ ਨੂੰ ਠੱਲ ਪਾਉਣ ਦਾ ਇੱਕੋ ਇੱਕ ਰਾਹ ਸਿੱਖਾਂ ਦੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਹੈ। ਇਸ ਦੌਰਾਨ ਉਹਨਾਂ ਕਿਹਾ ਕਿ 31 ਮਾਰਚ ਨੂੰ ਹੋਣ ਵਾਲੇ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀ ਵੋਟਿੰਗ ਲਈ ਦੁਨੀਆ ਭਰ ਦੇ ਸਿੱਖ ਸੈਂਕਰਾਮੈਂਟੋ ਵਿਖੇ ਇਕੱਠੇ ਹੋ ਰਹੇ ਹਨ। Grandi uomini, grande popolazione della nostra terra, noi siamo belli sulla nostra terra con la nostra patria. Il governo indiano non ha diritto di dire come dobbiamo vivere noi. Il governo indiano continuare a ammazzare, tirare via i nostri diritti dalla nostra popolazione. Queste ambasciate indiane devono chiudere. Khalistan! 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 Governo indiano fa vedere il mondo che loro hanno molto potere, loro hanno grande forza, però ricordatevi voi tutti, chi tace davanti a forza perde il suo diritto. Il governo indiano noi continuare a alzare le nostre voci e noi non abbiamo nessuna paura di te, continuare, noi andiamo avanti, fare le proteste, fare vedere la tua faccia corretta che tu stai facendo genocidio di comunità Sikh, non solo comunità Sikh, altre popolazioni, minoranze che vivono nell'India sotto il comando tuo. Tu vuoi creare Hindurashtra, tu vuoi cambiare il nome dall'India, cambia con volentieri, però noi, nostri diritti,
ce la prenderemo oggi o domani. Noi continuare, faremo contro di te la proteste e portiamo la tua fascia corretta davanti nel mondo che tu sei fascista, adesso è diventato come dittatore, che unico comando che sono io. Non ti facciamo comandare, comandi dove vuoi, però non la nostra terra patria, il Punjab. Khalistan! 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 ਸਿੱਖਾਂ ਵੱਲੋਂ ਐਡਮਿੰਟਨ ਵਿਖੇ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਦੀ ਹਾਜ਼ਰੀ ਦੇ ਰੋਸ ਵਜੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਸਿੱਖਾਂ ਦਾ ਕਹਿਣਾ ਹੈ ਕਿ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿੱਚ ਵਰਮਾ ਤੋਂ ਕੈਨੇਡੀਅਨ ਪੁਲਿਸ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੰਟਰਨੈਸ਼ਨਲ ਰਿਪਰੈਸ਼ਨ ਵਰਗੇ ਗੰਭੀਰ ਮਸਲੇ ਵਿੱਚ ਸ਼ੱਕੀ ਵਿਅਕਤੀ ਨੂੰ ਇਸ ਤਰ੍ਹਾਂ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਨਹੀਂ ਸੱਦਿਆ ਜਾਣਾ ਚਾਹੀਦਾ। ਪਰਿਵਾਰਾਂ ਤੇ ਹਮਲਾ ਹਿੰਦੁਸਤਾਨ ਦੀ ਸਟੇਟ ਨੇ ਕੀਤਾ। ਸਾਡੇ ਕਿਸਾਨਾਂ ਨੂੰ ਸ਼ਰੇਆਮ ਮੱਥੇ 'ਚ ਗੋਲੀਆਂ ਮਾਰ ਕੇ ਕਤਲ ਕੀਤਾ ਜਾ ਰਿਹਾ। ਇਹ ਸੰਜੇ ਵਰਮਾ ਉਸ ਹਿੰਦੁਸਤਾਨੀ ਸਰਕਾਰ ਦਾ ਨੁਮਾਇੰਦਾ ਸਾਡਾ ਕਾਤਲ ਹੈ। ਇਸ ਵਾਰੀ ਇਹ ਸਾਡੇ ਸ਼ਹਿਰ 'ਚ ਆ ਕੇ ਸਾਡੀ ਹਿੱਕ ਤੇ ਦਾਲ ਨਹੀਂ ਡਲਦੀ, ਜੋ ਮਰਜ਼ੀ ਹੋ ਜੇ, ਸੁੱਕਾ ਨਹੀਂ ਮੁੜ ਸਕਦਾ। ਸੰਜੇ ਵਰਮਾ ਤੱਕ ਮੈਸੇਜ ਪਹੁੰਚਾ ਦਿੱਤਾ ਜਾਵੇ ਕਿ ਕਾਕਾ ਜੋ ਮਰਜ਼ੀ ਕਰ ਲਾ, ਸ਼ਹੀਦ ਨਿੱਜਰ ਦੇ ਵਾਰਸ ਤੈਨੂੰ ਕਿਤੋਂ ਵੀ ਸੁੱਕਾ ਨਹੀਂ ਮੁੜ ਦੇਣਗੇ। ਤੈਨੂੰ ਚੈਲੰਜ ਕਰਨਗੇ, ਤੈਨੂੰ ਕੁਐਸਚਨ ਕਰਨਗੇ, ਤੈਨੂੰ ਟਾਰਗੇਟ ਕਰਨਗੇ, ਤੈਨੂੰ ਜਾਣ ਨਹੀਂ ਦਿੰਦੇ। ਹਿੰਦੁਸਤਾਨ ਦਾ ਕੋਈ ਵੀ ਨੁਮਾਇੰਦੇ ਨੂੰ ਕੈਨੇਡਾ ਵਿੱਚ ਸੁੱਖ ਦਾ ਸਾਹ ਨਹੀਂ ਲੈਣ ਦਿੱਤਾ ਜਾਊਗਾ ਜੋ ਸਾਡੇ ਕੈਨੇਡੀਅਨ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਭਾਰਤ ਦੇ ਅਜਿਹੇ ਖੂਫੀਆ ਅਫਸਰਾਂ ਨੂੰ ਸੱਦਾ ਨਾ ਦਿੱਤਾ ਜਾਵੇ ਤੇ ਮਾਮਲੇ ਦੀ ਸਹੀ ਤੇ ਨਿਰਪੱਖ ਜਾਂਚ ਹੋਵੇ। ਇਸ ਰੋਸ ਮਾਰਚ ਦੌਰਾਨ ਸਿੱਖਾਂ ਨੇ ਖਾਲਿਸਤਾਨ ਦੇ ਝੰਡੇ ਫੜੇ ਹੋਏ ਸਨ ਤੇ ਭਾਰਤ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਪਣੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮੰਗ ਨੂੰ ਦੁਹਰਾਉਂਦੇ ਹੋਏ ਵਰਮਾ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। आज एडमिंटन में भारतीय खूनखार आतंकवादी संजय कुमार वर्मा जी आ रहे हैं। आतंकवादी को पकड़ने के लिए कनाडा की पुलिस गली गली में घूम रही है। आज हम उम्मीद करते हैं कि संजय कुमार को जरूर अरेस्ट किया जाएगा। खालिस्तान जिंदाबाद! खालिस्तान जिंदाबाद! खालिस्तान जिंदाबाद! ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਖ ਸੰਗਤਾਂ ਨੇ ਸਰੀ ਵਿਖੇ ਇੱਕ ਹੋਟਲ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਤੇ ਵੈਨਕੂਵਰ ਦੇ ਡਾਊਨਟਾਊਨ ਸਥਿਤ ਭਾਰਤੀ ਦੂਤਾਘਰ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਵਿੱਚ ਸਿੱਖ ਸੰਗਤਾਂ ਨੇ ਕਿਹਾ ਸੀ ਕਿ ਇਹ ਸਿੱਖ ਕੌਮ ਦਾ ਨਿਰਾਦਰ ਹੈ ਕਿ ਅਜਿਹੇ ਭਾਰਤੀ ਅਫਸਰਾਂ ਨੂੰ ਇੱਥੇ ਮਹਿਮਾਨ ਵਜੋਂ ਬੁਲਾਇਆ ਜਾਂਦਾ ਹੈ। ਉਨ੍ਹਾਂ ਸਰੀ ਬੋਰਡ ਆਫ ਟ੍ਰੇਡ ਨੂੰ ਵੀ ਅਪੀਲ ਕੀਤੀ ਸੀ ਕਿ ਭਵਿੱਖ ਵਿੱਚ ਅਜਿਹੇ ਲੋਕਾਂ ਨੂੰ ਸੱਦਾ ਨਾ ਦਿੱਤਾ ਜਾਵੇ ਜੋ ਹਜੇ ਵੀ ਜਾਂਚ ਅਧੀਨ ਹਨ। ਇਹ ਇੰਡੀਅਨ ਸਟੇਟ ਜਾਣੀ ਕਿ ਇੱਥੇ ਆ ਕੇ ਸਾਨੂੰ ਵੀ ਤੰਗ ਕਰ ਰਹੀ ਆ, ਸਾਡੀ ਨੌਜਵਾਨੀ ਨੂੰ। ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਵੀ ਇਹ ਸਾਬਤ ਕੀ ਕਰਨਾ ਚਾਹੁੰਦੇ ਨੇ। ਅੱਜ ਤੋਂ 3 ਮਹੀਨੇ ਪਹਿਲਾਂ ਇਹ ਲੋਕ ਜਿਹੜੇ ਨੇ ਉਹ ਕਹਿੰਦੇ ਸੀਗੇ ਵੀ ਅਸੀਂ ਪੰਜਾਬੀਆਂ ਨੂੰ ਅਸੀਂ ਵੀਜ਼ਾ ਵੀ ਨਹੀਂ ਦੇਣਾ, ਤੇ ਹੁਣ ਇਹ ਕਦੇ ਗੁਰਦੁਆਰਿਆਂ ਸਾਹਿਬਾਨ 'ਚ, ਕਦੇ ਸਾਡੇ ਮੰਦਰਾਂ ਦੇ ਵਿੱਚ ਤੇ ਕਦੇ ਹੋਟਲਾਂ ਦੇ ਵਿੱਚ ਆ ਕੇ ਗੈਲਰੀਆਂ ਕਰਦੇ ਨੇ। ਅਸੀਂ ਇਹਨਾਂ ਨੂੰ ਇਹ ਕੰਮ ਜਿਹੜੇ ਆ ਉਹ ਨਹੀਂ ਹੋਣ ਦੇਣੇ। ਇਹਨਾਂ ਦੀਆਂ ਸਰਕਾਰਾਂ ਨੇ ਔਪਤ ਬਣਾ ਕੇ ਦਿੱਤੇ ਆ, ਇਹ ਉੱਥੇ ਬਹਿ ਕੇ ਆਪਣੇ ਜਿਹੜੇ ਆ ਉਹ ਕੰਮ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਵਿੱਚ CAA ਕਾਨੂੰਨ ਲਾਗੂ ਕਰਨ ਦੀ ਪ੍ਰਸ਼ੰਸਾ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ CAA ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ CAA ਦੇ ਤਹਿਤ ਅਫਗਾਨੀ ਸਿੱਖਾਂ ਨੂੰ ਨਾਗਰਿਕਤਾ ਦਿੱਤੇ ਜਾਣ ਦਾ ਅਸੀਂ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪਰ ਨਾਲ ਹੀ ਜੋ ਮੁਸਲਮਾਨਾਂ ਨੂੰ ਇਸ ਕਾਨੂੰਨ ਤੋਂ ਬਾਹਰ ਰੱਖਿਆ ਗਿਆ ਹੈ, ਉਸ ਲਈ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮੁਸਲਮਾਨ ਭਰਾਵਾਂ ਨੂੰ ਵੀ ਇਸ ਕਾਨੂੰਨ ਦੇ ਤਹਿਤ ਨਾਗਰਿਕਤਾ ਦੇਣੀ ਚਾਹੀਦੀ ਹੈ। ਦੇਸ਼ ਦੀ ਸੱਤਾ ਤੇ ਬੈਠੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ, ਭਾਵੇਂ ਕਿ ਬਹੁਤ ਲੰਬੇ ਸਮੇਂ ਤੋਂ ਸਾਡੇ ਕਈ ਜਿਹੜੇ ਸਿੱਖ ਇਸ਼ੂਜ਼ ਆ ਉਹਨਾਂ ਦੇ ਬਾਰੇ 'ਚ ਮਤਭੇਦ ਹੋ ਸਕਦੇ ਆ, ਤੇ ਬੰਦੀ ਸਿੰਘਾਂ ਦਾ ਮਾਮਲਾ, ਹੋਰ ਕਈ ਮਾਮਲੇ ਜਿਹੜੇ ਹੈ ਨੇ, ਪਰ ਜਿਹੜਾ ਅੱਜ ਇੱਕ ਕਾਨੂੰਨ ਆਇਆ ਜਿਹਨੂੰ CAA ਦੇ ਨਾਂ ਦੇ ਉੱਤੇ ਜਾਣਿਆ ਜਾਂਦਾ, ਜਿਸ ਦੇ ਨਾਲ ਵੱਖ-ਵੱਖ ਦੇਸ਼ਾਂ ਦੇ ਅੰਦਰ, ਖਾਸ ਤੌਰ ਤੇ ਅਫਗਾਨਿਸਤਾਨ ਦੇ ਅੰਦਰ ਜਿਹੜੀ ਸਿੱਖਾਂ ਦੀ ਵੱਡੀ ਗਿਣਤੀ ਜਿਹੜੀ ਆ ਉੱਥੋਂ ਪਲਾਇਨ ਕਰ ਗਈ, ਕਿਉਂਕਿ ਉੱਥੇ ਸਿੱਖਾਂ ਦੇ ਨਾਲ ਜ਼ੁਲਮ ਹੋਇਆ, ਜਬਰ ਹੋਇਆ, ਫਰੋਤੀਆਂ ਦਿੱਤੀਆਂ ਗਈਆਂ, ਮਾਰ ਦਿੱਤੇ ਗਏ, ਤੇ ਉਹ ਜਿਹੜੇ ਦੇਸ਼ ਵਿੱਚ ਆਏ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਦੀ ਸੂਤਰ ਧਾਰ ਰਹੀ ਹੈ ਕਿ ਉਹਨਾਂ ਨੂੰ ਵੀਜ਼ਾ ਜਿਹੜਾ ਮੁਹੱਈਆ ਕਰਵਾਉਣ ਵਾਸਤੇ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਤੋਂ ਸਰਕਾਰ ਦੇ ਨਾਲ ਇਸ ਗੱਲ ਦਾ ਦਬਾਅ ਬਣਾ ਕੇ ਉਹਨਾਂ ਜਿਹੜੇ ਅਫਗਾਨੀ ਸਿੱਖ ਸੀ ਉਹਨਾਂ ਨੂੰ ਦੇਸ਼ ਦੇ ਅੰਦਰ ਜਿਹੜਾ ਆਉਣ ਦੀ ਇਜਾਜ਼ਤ ਦਿੱਤੀ ਗਈ। ਸੋ ਅਸੀਂ ਦੇਖਦੇ ਹਾਂ ਕਿ ਕਰੀਬ ਇਸ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੀਬ 1.5 ਕਰੋੜ ਜਿਹੜਾ ਵਾ ਉਹ ਖਰਚਾ ਕੀਤਾ ਹੋਣਾ, ਜਿਹਦੇ ਜਿਵੇਂ ਵਿੱਚ ਉਹਦੇ 'ਚ ਟਿਕਟਾਂ ਜਿਵੇਂ 1.5 ਤੋਂ ਜ਼ਿਆਦਾ, 1.25 ਦੇ ਲੋਕ ਜਿਹੜੇ ਆ
ਪਹਿਲਾਂ ਭਾਵੇਂ ਇਕੱਲੇ ਆਏ, ਪਰ ਜਦੋਂ ਇਕੱਠੇ 22 ਦੀ ਕਹਿੰਦੇ ਸਾਲ ਦੇ ਵਿੱਚ ਇੱਥੇ ਆਏ ਨੇ ਤਾਂ ਸ਼੍ਰੋਮਣੀ ਕਮੇਟੀ ਨੇ ਸਾਰਿਆਂ ਨੂੰ ਟਿਕਟਾਂ ਮੁਹੱਈਆ ਕਰਾਈਆਂ। ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਸੀ ਉਸ ਦੇ ਲਈ ਹਮੇਸ਼ਾ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਇਸ ਮਾਮਲੇ 'ਚ ਡਟ ਕੇ ਖੜੀ ਰਹੀ ਹੈ। ਸੋ ਅੱਜ ਉਹ ਜਿਹੜੇ ਸੈਂਕੜੇ ਸਿੱਖ ਜਿਹੜੇ ਆ ਉਹਨਾਂ ਨੂੰ ਦੇਸ਼ ਦਾ ਜਿਹੜਾ CAA ਕਾਨੂੰਨ ਹੈ ਉਸ ਕਾਨੂੰਨ ਦੇ ਤਹਿਤ ਉਹਨਾਂ ਨੂੰ ਇੱਥੋਂ ਦੀ ਨਾਗਰਿਕਤਾ ਜਿਹੜੀ ਮਿਲਣ ਜਾ ਰਹੀ ਹੈ। ਬੜੀ ਚੰਗੀ ਗੱਲ ਆ, ਕਿਉਂਕਿ ਇਹ ਜਿਹੜਾ ਕਾਨੂੰਨ ਦਾ ਆਧਾਰ ਇਹ ਹੈ ਕਿ ਧਰਮ ਤਬਦੀਲੀ ਕੀਤੀ ਜਾ ਰਹੀ ਹੈ, ਚਾਹੇ ਪਾਕਿਸਤਾਨ ਹੈ, ਅਫਗਾਨਿਸਤਾਨ ਹੈ, ਬੰਗਲਾਦੇਸ਼ ਹੈ, ਉਹਨਾਂ 'ਤੇ ਜ਼ੁਲਮ ਕੀਤਾ ਜਾ ਰਿਹਾ। ਇਸ ਤਹਿਤ ਜਿਹੜੀ ਵੀ ਇਹ ਸਰਕਾਰ ਦਾ ਕਾਨੂੰਨ ਬਣਿਆ, ਅਸੀਂ ਇਸ ਕਾਨੂੰਨ ਦਾ ਸਵਾਗਤ ਕਰਦੇ ਹਾਂ। ਪਰ ਅਸੀਂ ਇਹ ਵੀ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਿਹੜੀ ਸਰਕਾਰ ਹੈ ਮੌਜੂਦਾ ਜਾਂ ਪਾਰਟੀ ਹੈ, ਉਹਨਾਂ ਨੇ ਇਸ ਕਾਨੂੰਨ ਦੇ ਨਾਲ ਇੱਕ ਨਾਅਰਾ ਜੋੜਿਆ ਕਿ ਇਹ ਗੈਰ ਮੁਸਲਿਮ ਲੋਕ ਜਿਹੜੇ ਆ ਉਹਨਾਂ ਦੇ ਲਈ ਆ। ਅਸੀਂ ਇਹ ਚਾਹਾਂਗੇ ਕਿ ਕੋਈ ਸਿੱਖ ਫਲਸਫਾ ਇਹ ਹਮੇਸ਼ਾ ਇਸ ਗੱਲ ਦੇ ਲਈ ਹਾਮੀ ਵੀ ਭਰਦਾ ਕਿ ਸਭੇ ਸਾਂਝੀ ਵਾਲਸਦਾਨ ਕੋਈ ਨਾ ਦੱਸੇ ਬਾਹਰਾ ਜੀਓ। ਜੇ ਇਸ ਦੇਸ਼ ਦੇ ਅੰਦਰ ਮੁਸਲਿਮ ਜਿਹੜੇ ਆ ਉਹ ਘੱਟ ਗਿਣਤੀ ਨੇ ਤੇ ਉਹਨਾਂ ਦੇ ਲਈ ਵੀ ਇਸ ਕਾਨੂੰਨ ਦੇ ਵਿੱਚ ਉਨੀ ਥਾਂ ਮਿਲਣੀ ਚਾਹੀਦੀ ਆ। ਇਹ ਸਾਡੀ ਜਿਹੜੀ ਹੈ ਆਵਾਜ਼ ਹੈ। ਪਰ ਇਸ ਕਾਨੂੰਨ ਦੇ ਤਹਿਤ ਸਿੱਖਾਂ ਨੂੰ ਜੋ ਮਦਦ ਮਿਲ ਰਹੀ ਆ, ਉਹਨਾਂ ਨੂੰ ਇੱਥੋਂ ਦੀ ਸਿਟੀਜ਼ਨਸ਼ਿਪ ਮਿਲ ਰਹੀ ਆ, ਅਸੀਂ ਉਸ ਗੱਲ ਦਾ ਪੂਰਨ ਤੌਰ ਤੇ ਸਵਾਗਤ ਕਰਦੇ ਹਾਂ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ CAA ਕਾਨੂੰਨ ਨੂੰ ਲੈ ਕੇ ਸਰਕਾਰ ਨੂੰ ਸਵਾਲ ਕੀਤਾ ਹੈ। ਉਹਨਾਂ ਵਿਧਾਨ ਸਭਾ ਵਿੱਚ ਕਿਹਾ ਕਿ ਰਮਜ਼ਾਨ ਦਾ ਮਹੀਨਾ ਬੜਾ ਪਵਿੱਤਰ ਮਹੀਨਾ ਹੈ। ਮੁਸਲਿਮ ਭਾਈਚਾਰਾ ਇਸ ਨੂੰ ਇਬਾਦਤ ਦਾ ਮਹੀਨਾ ਮੰਨਦਾ ਹੈ। ਇਹਨਾਂ ਦਿਨਾਂ ਦੌਰਾਨ ਕੇਂਦਰ ਦੀ ਭਾਜਪਾ ਸਰਕਾਰ ਨੇ CAA ਕਾਨੂੰਨ ਲਾਗੂ ਕਰਕੇ ਘੱਟ ਗਿਣਤੀ ਭਾਈਚਾਰੇ ਖਾਸਕਰ ਮੁਸਲਿਮ ਦੇ ਅਧਿਕਾਰਾਂ ਦਾ ਘਾਣ ਕੀਤਾ ਹੈ। ਆਮ ਆਦਮੀ ਪਾਰਟੀ ਸਪਸ਼ਟ ਕਰੇ ਕਿ ਉਹਨਾਂ ਦਾ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ ਲਈ ਕੀ ਸਟੈਂਡ ਹੈ। मैं सारे ਨੂੰ ਪਹਿਲੇ ਗੱਲ ਇਹ ਕਰਨਾ ਚਾਹੁੰਦਾ, ਰਮਜ਼ਾਨ ਦਾ ਮਹੀਨਾ ਬੜਾ ਪਵਿੱਤਰ ਮਹੀਨਾ ਹੈ ਸਾਡੇ ਮੁਸਲਿਮ ਭਾਈਚਾਰੇ ਵਾਸਤੇ, ਉਹਦਾ ਜ਼ਿਕਰ ਇਹਨਾਂ ਨੇ ਕੀਤਾ ਤੇ ਰਮਜ਼ਾਨ ਦੇ ਮਹੀਨੇ 'ਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ, ਇਹ ਜਿਹੜੀ ਸੈਂਟਰ ਦੀ ਸਰਕਾਰ ਇਹਨਾਂ ਕੱਲ੍ਹ ਹੀ CAA ਸਾਰੇ ਦੇਸ਼ 'ਚ ਲਾਗੂ ਕੀਤਾ। ਜਦੋਂ ਪਹਿਲੇ ਰਿਕਮੈਂਡੇਸ਼ਨਸ ਆਈਆਂ ਸੀ ਬਹੁਤ ਸਾਰੇ ਸੂਬਿਆਂ ਨੇ, ਸਟੇਟ ਗਵਰਨਮੈਂਟਸ ਨੇ ਰਿਜੈਕਟ ਕਰ ਦਿੱਤਾ ਸੀ। ਉਹਦੇ ਵਿੱਚੋਂ ਸੈਕੰਡ ਰਿਜੈਕਸ਼ਨ ਕਾਂਗਰਸ ਦੀ ਸਰਕਾਰ, ਕੈਪਟਨ ਅਮਰਿੰਦਰ ਸਿੰਘ ਉਦੋਂ ਮੁੱਖ ਮੰਤਰੀ ਸੀ, ਹੁਣ ਗੱਲ ਵੱਖਰੀ ਹੈ ਕਿ ਉਸੇ 'ਚ ਹੀ ਚਲੇ ਗਏ ਨੇ ਜਿਹਨੇ CAA ਲੈਣ ਦੀ, ਇੱਥੇ ਰੈਜ਼ੋਲੂਸ਼ਨ ਮੂਵ ਕਰਕੇ ਰਿਜੈਕਟ ਕੀਤਾ ਗਿਆ ਸੀ। ਸਾਰਿਆਂ ਨੂੰ ਪਹਿਲੇ ਤਾਂ ਮੈਂ ਚਾਹਾਂਗਾ ਕਿ ਕਿਰਪਾ ਕਰਕੇ ਤੁਹਾਡੀ ਸਰਕਾਰ ਜਿਹੜੀ ਇਹਦੇ ਬਾਰੇ ਕੀ ਰਾਏ ਰੱਖਦੀ ਹੈ। ਰਮਜ਼ਾਨ ਦੇ ਮਹੀਨੇ ਵਿੱਚ ਉਸ ਭਾਈਚਾਰੇ ਨੂੰ ਜਿਹਨੂੰ ਸਿੰਗਲ ਆਊਟ ਕੀਤਾ ਗਿਆ, ਜਿਹੜੀਆਂ ਮਿਨੋਰਟੀ ਸਿੰਗਲ ਆਊਟ ਕੀਤੇ ਗਈਆਂ, ਉਹਨਾਂ ਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ। ਇੱਕ ਨੰਬਰ 1 ਤੇ ਪਹਿਲੇ CAA ਤੇ ਸਾਨੂੰ ਕਾਈਂਡਲੀ ਕਲੈਰੀਫਾਈ ਕਰੋ ਕਿ ਤੁਹਾਡੀ ਸਰਕਾਰ ਜਿਹੜੀ ਹੈ ਮੌਜੂਦਾ ਇਹਦਾ ਪਹਿਲੂ ਕੀ ਹੈ ਮਿਨੋਰਟੀਜ਼ ਬਾਰੇ, ਕਿਉਂਕਿ ਦਿਸ ਇਜ਼ ਹਾਊ ਟੂ ਬੀ ਐਂਟੀ ਮਿਨੋਰਿਟੀ। ਕਾਈਂਡਲੀ ਇੱਥੇ ਦੱਸੋ, ਬਾਹਰ ਨਾ ਦੱਸੋ, ਕਿਉਂਕਿ ਤੁਸੀਂ ਇੱਥੇ ਆਏ ਹੋ, ਆਪਣੀ ਗੱਲ ਲੰਬੀ ਚੌੜੀ ਸਮਝਾਈ ਹੈ, ਬੜਾ ਸੋਹਣੇ ਤੌਰ ਤਰੀਕੇ ਇਸਤੇਮਾਲ ਕੀਤੇ ਨੇ। ਸਾਨੂੰ ਪਹਿਲੇ ਦੱਸੋ CAA ਤੇ ਕੀ। ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਅੱਜ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸਿੱਖ ਨੌਜਵਾਨਾਂ ਲਈ ਸ਼੍ਰੀ ਅੰਮ੍ਰਿਤਸਰ ਵਿਖੇ ਲੱਗੇ ਮੋਰਚੇ 'ਚ ਪਹੁੰਚੇ। ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਗੁਰੂ ਘਰ ਨਾਲ ਜੋੜ ਰਹੇ ਸਨ। ਸਿੱਖ ਨੌਜਵਾਨ ਮੁੜ ਸਿੱਖੀ ਸਰੂਪ 'ਚ ਆ ਰਹੇ ਸਨ ਤੇ ਅਜਿਹਾ ਕਰਨਾ ਕੋਈ ਗੁਨਾਹ ਨਹੀਂ ਹੈ, ਪਰ ਸਰਕਾਰ ਨੇ ਸਿੱਖ ਨੌਜਵਾਨਾਂ ਨੂੰ ਨਾ ਸਿਰਫ ਗ੍ਰਿਫਤਾਰ ਕੀਤਾ ਸਗੋਂ ਪੰਜਾਬ ਤੋਂ ਬਾਹਰ ਆਸਾਮ ਭੇਜ ਦਿੱਤਾ। ਉਹਨਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਤੇ ਪਰਿਵਾਰ ਵੱਲੋਂ ਵਿੱਢੇ ਸੰਘਰਸ਼ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ। ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਇਹ ਜੋ ਪੰਥਕ ਮੋਰਚਾ ਆਪ ਸਰਬੱਤ ਸੰਗਤਾਂ ਵੱਲੋਂ ਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ, ਗੁਰਮੁਖ ਪਿਆਰਿਓ, ਇਸ ਦੀ ਆਵਾਜ਼ ਪੂਰੀ ਦੁਨੀਆ ਵਿੱਚ ਸੁਣੀ ਜਾ ਰਹੀ ਹੈ। ਭਾਵੇਂ ਅਸੀਂ ਇੱਥੇ ਸੈਂਕੜੇ ਗਿਣਤੀ ਦੇ ਸਿੰਘ ਬੈਠੇ ਆ, ਪਰਿਵਾਰ ਬੈਠੇ ਆ, ਜਥੇਬੰਦੀਆਂ ਵੱਖ-ਵੱਖ ਆਪੋ ਆਪਣਾ ਸਮਰਥਨ ਦੇ ਰਹੀਆਂ ਨੇ, ਪਰ ਇਸ ਮੋਰਚੇ ਨੂੰ ਪੂਰੇ ਸੰਸਾਰ ਵਿੱਚ ਸੁਣਿਆ ਜਾ ਰਿਹਾ, ਨਹੀਂ ਸੁਣਿਆ ਜਾ ਰਿਹਾ ਤੇ ਦਿੱਲੀ 'ਚ ਬੈਠੀ BJP ਦੀ ਕੇਂਦਰ ਸਰਕਾਰ ਤੇ ਪੰਜਾਬ ਵਿੱਚ ਬੈਠੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਕੰਨਾਂ 'ਚ ਇਸ ਦੀ ਆਵਾਜ਼ ਨਹੀਂ ਪਹੁੰਚ ਰਹੀ। ਕਿਉਂਕਿ ਮੈਨੂੰ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਉਹਨਾਂ ਪਾਸੋਂ ਪਤਾ ਲੱਗਿਆ ਕਿ ਉਹਨਾਂ ਦੇ ਜੋ ਜਥੇਬੰਦੀ ਵਾਰਸ ਪੰਜਾਬ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਸਰਦਾਰ ਇਮਾਨ ਸਿੰਘ ਖਾਰਾ
ਕਈ ਦਿਨਾਂ ਤੋਂ ਫੋਨ ਤੇ ਸੰਪਰਕ ਵਿੱਚ ਸਨ। ਉਹਨਾਂ ਤੋਂ ਪਤਾ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਤੇ ਕੇਂਦਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕ ਰਹੀ ਕਿ ਉਹਨਾਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਮੈਂ ਬੇਨਤੀ ਕਰਨੀ ਚਾਹੁੰਦਾ, ਤੁਸੀਂ ਅਕਸਰ ਮੈਨੂੰ ਮੀਡੀਆ 'ਚ ਸੁਣਿਆ ਹੋਵੇਗਾ, ਜਦੋਂ ਵੀ ਕਦੇ ਟੀਵੀ ਚੈਨਲਾਂ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਸਾਥੀਆਂ ਦੀ ਗੱਲਬਾਤ ਆਈ ਜਾਂ ਇਸ ਮੋਰਚੇ ਦੇ ਸੰਬੰਧ ਵਿੱਚ, ਭਾਵੇਂ ਕਿ ਤੁਸੀਂ ਜੇਲ੍ਹ ਤਬਦੀਲੀ ਦੇ ਵਾਸਤੇ ਮੋਰਚਾ ਕਿਉਂ ਨਾ ਸਿੰਘਾਂ ਨੂੰ ਪੰਜਾਬ ਸ਼ਿਫਟ ਕੀਤਾ ਜਾਵੇ। ਡਿਬੜੂਗੜ੍ਹ ਅਸਾਮ ਦੀ ਜੇਲ੍ਹ ਵਿੱਚ ਨਜ਼ਰਬੰਦ ਇਹਨਾਂ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ ਦੇ ਪਰਿਵਾਰਾਂ ਵੱਲੋਂ ਵੀ ਕਿ ਇਹਨਾਂ ਦੀ ਜੇਲ੍ਹ ਤਬਦੀਲੀ ਕੀਤੀ ਜਾਵੇ। ਮੈਂ ਇਸ ਤੋਂ ਅਗਾਂਹ ਇੱਕ ਬੇਨਤੀ ਕਰਨੀ ਚਾਹੁੰਦਾ, ਕਸੂਰ ਕੀ ਹੈ ਉਹਨਾਂ ਸਿੰਘਾਂ ਦਾ, ਗੁਨਾਹ ਕੀ ਕੀਤਾ ਉਹਨਾਂ ਨੇ, ਜੇਲ੍ਹ ਤਬਦੀਲੀ ਕਿਉਂ? ਸਾਡੀ ਮੰਗ ਹੋਵੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਅੰਮ੍ਰਿਤ ਛਕਾਉਣਾ ਗੁਨਾਹ ਆ, ਨਸ਼ੇ ਛਡਾਉਣੇ ਗੁਨਾਹ ਆ। ਕੀ ਕੀਤਾ ਭਾਈ ਅਮਰਤਪਾਲ ਸਿੰਘ ਨੇ? ਮੈਨੂੰ ਅੱਜ ਵੀ ਯਾਦ ਹੈ, ਜਦੋਂ ਅਜਨਾਲੇ ਵਾਲੀ ਘਟਨਾ ਵਾਪਰੀ, ਆਪਣੇ ਇੱਕ ਸਾਥੀ ਸਿੰਘ ਨੂੰ ਰਿਹਾ ਕਰਾਉਣ ਵਾਸਤੇ ਭਾਈ ਅਮਰਤਪਾਲ ਸਿੰਘ ਕਾਫਲਾ ਲੈ ਕੇ ਗਏ। ਟੀਵੀ ਚੈਨਲਾਂ ਤੇ ਭੁਚਾਲ ਆ ਗਿਆ। ਟੀਵੀ ਚੈਨਲਾਂ ਦੇ ਵੱਖ-ਵੱਖ ਚੈਨਲਾਂ ਦੇ ਫੋਨ, ਇੱਕ ਫੋਨ ਸੁਣੀਏ ਦੂਜਾ, ਦੂਜੇ ਦਾ ਸੁਣੀਏ ਤੀਜਾ, ਕਿਉਂਕਿ ਜਿੱਥੇ ਬਹੁਤ ਸਾਰੇ ਨੈਸ਼ਨਲ ਸੈਟੇਲਾਈਟ ਚੈਨਲ ਨੇ, ਉੱਥੇ ਬਹੁਤ ਸਾਰੇ ਵੈਬ ਚੈਨਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਆ। ਹਰੇਕ ਨੇ ਆਪੋ ਆਪਣੇ ਚੈਨਲ ਦੇ ਉੱਤੇ ਇਸ ਖਬਰ ਨੂੰ ਨਸ਼ਰ ਕੀਤਾ ਤੇ ਮੈਨੂੰ ਜਦੋਂ ਪੁੱਛਣ ਲੱਗੇ, ਮੈਂ ਕਿਹਾ ਦੱਸੋ ਗੁਨਾਹ ਕੀ ਹੋਇਆ? ਭਾਵੇਂ ਕਿ ਸਾਡੇ ਜਥੇਦਾਰ ਸਾਹਿਬਾਨਾਂ ਵੱਲੋਂ ਕਮੇਟੀਆਂ ਵੀ ਬਣਾਈਆਂ ਗਈਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਲਿਜਾਣਾ ਜਾਇਜ਼ ਕਿ ਨਾਜਾਇਜ਼ ਹੈ, ਤਾਂ ਮੈਨੂੰ ਬੇਨਤੀ ਕਰਨੀ ਪਈ ਕਿ ਜਦੋਂ ਕਾਫਲੇ ਚੱਲਦੇ, ਵਹੀਰਾਂ ਚੱਲਦੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰਹਿਨੁਮਾਈ 'ਚ ਚੱਲਦੀਆਂ ਨੇ, ਕੀ ਹੋਇਆ ਕਿ ਜੇ ਭਾਈ ਅਮਰਤਪਾਲ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਜਨਾਲੇ ਥਾਣੇ ਨੂੰ ਚਾਲਾ ਮਾਰਿਆ, ਕਿਉਂਕਿ ਉਹਨਾਂ ਨੂੰ ਕਿਹੜਾ ਸਪਸ਼ਟ ਸੀ ਕਿ ਜਾਂਦਿਆਂ ਰਿਹਾਈ ਹੋ ਜਾਣੀ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਪੂਰੀ ਕੈਬਨਿਟ ਸਮੇਤ ਅਸਤੀਫਾ ਦੇ ਦਿੱਤਾ ਹੈ। ਇਹ ਫੈਸਲਾ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਤੇ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ। ਹੁਣ ਹਰਿਆਣਾ ਭਾਜਪਾ ਹਰਿਆਣਾ ਵਿੱਚ ਆਪਣੇ ਦਮ ਤੇ ਸਰਕਾਰ ਬਣਾਉਣ ਜਾ ਰਹੀ ਹੈ। ਮਨੋਹਰ ਲਾਲ ਤੋਂ ਇਲਾਵਾ ਪੂਰੇ ਮੰਤਰੀ ਮੰਡਲ ਨੇ ਰਾਜ ਭਵਨ ਵਿੱਚ ਮੁੱਖ ਮੰਤਰੀ ਨਿਵਾਸ ਤੇ ਬੈਠਕ ਤੋਂ ਬਾਅਦ ਰਾਜ ਸਭਾ ਵਿੱਚ ਬੈਠਕ ਕੀਤੀ ਅਤੇ ਫਿਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਦੇ ਨਾਲ ਹੀ ਪੂਰੇ ਮੰਤਰੀ ਮੰਡਲ ਨੇ ਵੀ ਆਪਣਾ ਅਸਤੀਫਾ ਹਰਿਆਣਾ ਦੇ ਰਾਜਪਾਲ ਨੂੰ ਸੌਂਪ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ, ਜਿਨ੍ਹਾਂ ਵਿੱਚੋਂ ਭਾਜਪਾ ਕੋਲ ਆਪਣੇ 41 ਵਿਧਾਇਕਾਂ, 6 ਆਜ਼ਾਦ ਅਤੇ 1 ਹਲੋਪਾ ਵਿਧਾਇਕ ਦਾ ਸਮਰਥਨ ਹੈ। ਭਾਜਪਾ ਕੋਲ 48 ਵਿਧਾਇਕ ਹਨ। ਬਹੁਮਤ ਲਈ 46 ਸੀਟਾਂ ਦੀ ਲੋੜ ਹੈ। ਦਰਅਸਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਬੀਜੇਪੀ ਅਤੇ ਜੇਜੇਪੀ ਦਾ ਗੱਠਜੋੜ ਟੁੱਟ ਗਿਆ ਹੈ। ਸੂਤਰਾਂ ਦੇ ਮੁਤਾਬਕ ਹੁਣ ਸਿਰਫ ਐਲਾਨ ਹੀ ਬਾਕੀ ਹੈ। ਲੋਕ ਸਭਾ ਸੀਟਾਂ ਨੂੰ ਲੈ ਕੇ ਦੋਵਾਂ ਦੇ ਵਿਚਾਲੇ ਸਹਿਮਤੀ ਨਹੀਂ ਬਣ ਸਕੀ ਸੀ। ਜੇਜੇਪੀ ਹਰਿਆਣਾ ਵਿੱਚ 1 ਤੋਂ 2 ਸੀਟਾਂ ਮੰਗ ਰਿਹਾ ਸੀ, ਜਦਕਿ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ 10 ਸੀਟਾਂ ਤੇ ਆਪ ਚੋਣ ਲੜਨ ਦੇ ਮੂਡ ਵਿੱਚ ਨਜ਼ਰ ਆ ਰਹੀ ਸੀ। ਬੀਤੇ ਦਿਨੀ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੇ ਨਾਲ ਵੀ ਮਿਲੇ ਸਨ, ਪਰ ਗੱਲ ਨਹੀਂ ਬਣ ਸਕੀ। ਦੱਸਿਆ ਜਾ ਰਿਹਾ ਹੈ ਕਿ ਦੁਸ਼ਯੰਤ ਚੌਟਾਲਾ ਨੇ ਸਰਕਾਰੀ ਗੱਡੀ ਵੀ ਵਾਪਸ ਕਰ ਦਿੱਤੀ ਹੈ। ਇਸ ਦੌਰਾਨ ਹਰਿਆਣਾ ਦਾ ਰਾਜ ਭਵਨ ਵੀ ਅਲਰਟ ਤੇ ਹੈ। 1000 ਲੋਕਾਂ ਦੇ ਲੰਚ ਦਾ ਇੰਤਜ਼ਾਮ ਕੀਤਾ ਗਿਆ ਹੈ। ਬੀਜੇਪੀ ਨੇ ਬਹੁਮਤ ਦਾ ਜੁਗਾੜ ਕਰ ਲਿਆ ਹੈ। ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਇਹਨਾਂ ਵਿੱਚ 41 ਬੀਜੇਪੀ, 30 ਕਾਂਗਰਸ, 10 ਜੇਜੇਪੀ, 1 INLD, 1 ਹਲੋਪਾ, 7 ਆਜ਼ਾਦ ਉਮੀਦਵਾਰ ਹਨ। ਬਹੁਮਤ ਦੇ ਲਈ 46 ਵਿਧਾਇਕਾਂ ਦੀ ਲੋੜ ਹੈ। ਜੇਕਰ ਬੀਜੇਪੀ ਗੱਠਜੋੜ ਤੋੜ ਵੀ ਦਿੰਦੀ ਹੈ ਤਾਂ 41+7 ਆਜ਼ਾਦ ਅਤੇ 1 ਹਲੋਪਾ ਦੇ ਵਿਧਾਇਕ ਦੀ ਹਮਾਇਤ ਨਾਲ ਬਹੁਮਤ ਦੇ ਆંકੜੇ ਤੋਂ 3 ਜ਼ਿਆਦਾ ਸੀਟਾਂ ਹਨ। ਅਜਿਹੇ ਵਿੱਚ ਸਾਫ਼ ਹੈ ਕਿ ਬੀਜੇਪੀ ਦੀ ਸਰਕਾਰ ਹੀ ਨਵੇਂ ਸਿਰੇ ਤੋਂ ਸੂਬੇ ਵਿੱਚ ਬਣੇਗੀ। ਇਸੇ ਸਾਲ ਅਕਤੂਬਰ ਵਿੱਚ ਹਰਿਆਣਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹਨ। ਅਜਿਹੇ ਵਿੱਚ ਮੁਕਾਬਲਾ ਦਿਲਚਸਪ ਹੋਵੇਗਾ। ਬੀਬੀ ਜਗੀਰ ਕੌਰ ਮੁੜ ਅਕਾਲੀ ਦਲ ਵਿੱਚ ਸ਼ਾਮਿਲ ਹੋਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦਾ ਮਤਾ ਰੱਦ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 14 ਮਾਰਚ ਨੂੰ ਬੇਗੋਵਾਲ ਵਿੱਚ ਬਣੇ ਡੇਰਾ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲੇ ਵਿਖੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਬੀਬੀ ਜਗੀਰ ਕੌਰ ਦੇ ਸਾਰੇ ਅਹੁਦੇ ਬਹਾਲ ਕੀਤੇ ਜਾਣਗੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸੁਖਬੀਰ ਸਿੰਘ ਬਾਦਲ ਹਰ ਨਾਰਾਜ਼ ਆਗੂ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਅਕਾਲੀ ਦਲ ਸੰਯੁਕਤ ਦਾ ਅਕਾਲੀ ਦਲ ਵਿੱਚ ਰਲੇਵਾਂ ਕਰ ਲਿਆ ਹੈ, ਜਿਸ ਤੋਂ ਬਾਅਦ ਅਕਾਲੀ ਦਲ ਬਾਦਲ ਨੂੰ ਵੱਡੀ ਤਾਕਤ ਮਿਲੀ ਹੈ।
ਹੁਣ ਬੀਬੀ ਜਗੀਰ ਕੌਰ ਦੇ ਆਉਣ ਨਾਲ ਮਹਿਲਾ ਵਿੰਗ ਨੂੰ ਵੀ ਕਾਫੀ ਮਜ਼ਬੂਤੀ ਮਿਲੇਗੀ। ਮੀਡੀਆ ਦੇ ਨਾਲ ਗੱਲਬਾਤ ਦੌਰਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਜੋ ਕੁਝ ਵੀ ਹੋਇਆ ਹੈ ਉਹ ਕੁਝ ਰਾਜਨੀਤਿਕ ਮਤਭੇਦਾਂ ਨੂੰ ਲੈ ਕੇ ਹੋਇਆ ਸੀ। ਅੱਜ ਉਹਨਾਂ ਦਾ ਫੋਨ ਆਇਆ ਸੀ ਕਿ ਉਹਨਾਂ ਨੇ ਮਿਲਣ ਆਉਣਾ ਹੈ। ਮੈਂ ਉਹਨਾਂ ਨੂੰ ਜਵਾਬ ਦਿੱਤਾ ਕਿ ਤੁਸੀਂ ਆਉਣ ਤੋਂ ਰਹਿਣ ਦਿਓ, ਕਿਉਂਕਿ ਮੈਂ ਹਮੇਸ਼ਾ ਤੋਂ ਹੀ ਅਕਾਲੀ ਦਲ ਦੀ ਸੀ। ਅਕਾਲੀ ਹਾਂ, ਅਕਾਲੀ ਰਹਾਂਗੀ। ਸ਼੍ਰੋਮਣੀ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ। ਇਸ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਕੰਮ ਕਰਨਾ ਚਾਹੀਦਾ ਹੈ। ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਅਕਾਲੀ ਦਲ ਦੇ ਮੁੱਖ ਸਿਧਾਂਤਾਂ ਤੇ ਚੱਲਣਾ ਚਾਹੀਦਾ ਹੈ। ਜਦੋਂ ਸੁਖਬੀਰ ਸਿੰਘ ਬਾਦਲ ਮਿਲਣ ਲਈ ਆਉਣਗੇ ਤਾਂ ਵੀ ਮੈਂ ਇਹੀ ਗੱਲ ਉਹਨਾਂ ਅੱਗੇ ਰੱਖਾਂਗੀ, ਕਿਉਂਕਿ ਅਕਾਲੀ ਦਲ ਹਮੇਸ਼ਾ ਹੀ ਆਪਣੇ ਸਿਧਾਂਤਾਂ ਨੂੰ ਲੈ ਕੇ ਸਿਆਸਤ ਕਰਦਾ ਆਇਆ ਹੈ। ਜੇਕਰ ਅਸੀਂ ਆਪਣੇ ਸਿਧਾਂਤਾਂ ਨੂੰ ਭੁੱਲ ਜਾਵਾਂਗੇ ਤਾਂ ਅਕਾਲੀ ਦਲ ਲੋਕਾਂ ਨਾਲ ਟੁੱਟ ਜਾਵੇਗਾ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਅੱਜ ਸਵੇਰੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਗੈਂਗਸਟਰ ਸਬੰਧਾਂ ਦੀ ਜਾਂਚ ਲਈ 30 ਥਾਵਾਂ ਤੇ ਇੱਕੋ ਸਮੇਂ ਤਲਾਸ਼ੀ ਲਈ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਤੇ ਫਰੀਦਕੋਟ ਵਿੱਚ NIA ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ। ਟੀਮ ਸਥਾਨਕ ਪੁਲਿਸ ਨਾਲ ਸਵੇਰੇ 5-6 ਵਜੇ ਦੇ ਕਰੀਬ ਪਹੁੰਚੀਆਂ। NIA ਦੀਆਂ ਟੀਮਾਂ ਫਰੀਦਕੋਟ ਦੇ ਕੋਟਕਪੁਰਾ ਸਥਿਤ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਪਹੁੰਚੀਆਂ। ਉਹਨਾਂ ਨੇ ਘਰ ਦੀ ਤਲਾਸ਼ੀ ਲਈ ਗੋਲਡੀ ਦੇ ਰਿਸ਼ਤੇਦਾਰਾਂ ਤੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ਤੇ NIA ਨੇ ਛਾਪੇਮਾਰੀ ਕੀਤੀ ਹੈ। ਟੀਮ ਮੋਗਾ ਦੇ ਪਿੰਡ ਬਿਲਾਸਪੁਰ ਦੇ 22 ਸਾਲਾ ਨੌਜਵਾਨ ਰਵਿੰਦਰ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਜਾਂਚ ਏਜੰਸੀ ਨੂੰ ਪਤਾ ਲੱਗਿਆ ਹੈ ਕਿ ਵਿਦੇਸ਼ਾਂ ਵਿੱਚ ਸਥਿਤ ਸੰਗਠਨ ਦੇਸ਼ ਦੇ ਉੱਤਰੀ ਰਾਜਾਂ ਵਿੱਚ ਕਤਲ ਅਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ ਲਈ ਸੰਗਠਿਤ ਅਪਰਾਧਿਕ ਗਰੋਹਾਂ ਦੇ ਨੇਤਾਵਾਂ ਅਤੇ ਮੈਂਬਰਾਂ ਨਾਲ ਕੰਮ ਕਰ ਰਹੇ ਹਨ। ਫਿਰ NIA ਨੇ ਖੁਦ 20 ਸਤੰਬਰ 2022 ਨੂੰ ਕੇਸ ਦਰਜ ਕੀਤਾ ਸੀ। ਇਹ ਵੀ ਖੁਲਾਸਾ ਹੋਇਆ ਸੀ ਕਿ ਗੈਂਗਸਟਰ, ਡਰੱਗ ਸਮਗਲਰ ਨੈਟਵਰਕ, ਬੰਦੂਕ ਚਲਾਉਣ ਵਾਲਿਆਂ, ਗੈਰ ਕਾਨੂੰਨੀ ਹਥਿਆਰਾਂ ਅਤੇ ਗੋਲਾ ਬਾਰੂਦ ਨਿਰਮਾਤਾਵਾਂ ਰਾਹੀਂ ਸਰਹੱਦ ਪਾਰ ਅਤਿਵਾਦੀ ਹਾਰਡਵੇਅਰ ਜਿਵੇਂ ਕਿ ਹਥਿਆਰ, ਗੋਲਾ ਬਾਰੂਦ ਵਿਸਫੋਟਕ ਆਦਿ ਦੀ ਤਸਕਰੀ ਵਿੱਚ ਰੁੱਝਿਆ ਹੋਇਆ ਸੀ। ਇਸ ਸੰਬੰਧ ਵਿੱਚ NIA ਨੇ ਪਹਿਲਾਂ ਹੀ ਵੱਖ-ਵੱਖ ਗਰੋਹਾਂ ਦੇ 19 ਮੈਂਬਰਾਂ, 2 ਹਥਿਆਰਾਂ ਦੇ ਸਪਲਾਇਰਾਂ ਅਤੇ ਨੈਟਵਰਕ ਨਾਲ ਜੁੜੇ ਇੱਕ ਵੱਡੇ ਫਾਈਨਾਂਸਰ ਨੂੰ ਗ੍ਰਿਫਤਾਰ ਕੀਤਾ ਹੈ। 6 ਜਨਵਰੀ ਨੂੰ NIA ਨੇ ਦੇਸ਼ ਵਿੱਚ ਗੈਂਗਸਟਰ ਡਰੱਗ ਸਮਗਲਰ ਗੱਠਜੋੜ ਨੂੰ ਤੋੜਨ ਲਈ ਇੱਕ ਵੱਡਾ ਕਦਮ ਚੁੱਕਿਆ ਤੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੁਆਰਾ ਆਯੋਜਿਤ ਅਤਿਵਾਦੀ ਗੈਂਗਸਟਰ ਸਿੰਡੀਕੇਟ ਦੇ ਮੈਂਬਰਾਂ ਦੀਆਂ 4 ਜਾਇਦਾਦਾਂ ਨੂੰ ਜ਼ਬਤ ਕਰ ਲਿਆ ਸੀ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਆਯਾਤਕ ਬਣਿਆ ਹੋਇਆ ਹੈ, ਜਿਸ ਵਿੱਚ 2014 ਤੋਂ 2018 ਅਤੇ 2019 ਤੋਂ 2023 ਦੇ ਵਿਚਕਾਰ 4.7% ਦਾ ਵਾਧਾ ਹੋਇਆ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਨੇ ਸੋਮਵਾਰ ਨੂੰ ਇੱਕ ਰਿਪੋਰਟ ਵਿੱਚ ਕਿਹਾ ਕਿ ਰੂਸ ਭਾਰਤ ਦਾ ਮੁੱਖ ਹਥਿਆਰ ਸਪਲਾਇਰ ਕਰਤਾ ਬਣਿਆ ਹੋਇਆ ਹੈ। ਸਾਲ 2019 ਤੋਂ 2023 ਤੱਕ ਯੂਰਪੀ ਦੇਸ਼ਾਂ ਦੇ ਹਥਿਆਰਾਂ ਦੇ ਆਯਾਤ ਦਾ ਲਗਭਗ 55% ਹਿੱਸਾ ਅਮਰੀਕਾ ਨੇ ਸਪਲਾਈ ਕੀਤਾ ਸੀ। ਸਾਲ 2014-18 ਵਿੱਚ ਇਹ 35% ਤੋਂ ਜ਼ਿਆਦਾ ਸੀ। ਉਹਨਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਹਥਿਆਰ ਆਯਾਤ ਕਰਨ ਵਾਲਾ ਦੇਸ਼ ਬਣਿਆ ਹੋਇਆ ਹੈ। ਸਾਲ 2014 ਤੋਂ 18 ਅਤੇ 19 ਤੋਂ 23 ਦਰਮਿਆਨ ਹਥਿਆਰਾਂ ਦੇ ਆਯਾਤ ਵਿੱਚ 4.7% ਦਾ ਵਾਧਾ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਰੂਸ 36% ਹਥਿਆਰਾਂ ਨਾਲ ਭਾਰਤ ਦਾ ਮੁੱਖ ਹਥਿਆਰ ਸਪਲਾਈ ਕਰਤਾ ਬਣਿਆ ਹੋਇਆ ਹੈ। ਭਾਰਤ ਤੋਂ ਬਾਅਦ ਦੂਜੇ ਨੰਬਰ ਤੇ ਸਾਊਦੀ ਅਰਬ ਹਥਿਆਰਾਂ ਦਾ ਸਭ ਤੋਂ ਵੱਡਾ ਆਯਾਤਕ ਹੈ। ਦੁਨੀਆ ਦੇ ਕੁੱਲ ਹਥਿਆਰ ਆਯਾਤ ਦਾ 8.4% ਸਾਊਦੀ ਅਰਬ ਨੇ ਆਯਾਤ ਕੀਤਾ। ਰਿਪੋਰਟ ਮੁਤਾਬਕ ਪਾਕਿਸਤਾਨ ਨੇ ਹਥਿਆਰਾਂ ਦੇ ਆਯਾਤ ਵਿੱਚ 43% ਦਾ ਵਾਧਾ ਕੀਤਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ 2019-23 ਵਿੱਚ ਹਥਿਆਰਾਂ ਦਾ 5ਵਾਂ ਸਭ ਤੋਂ ਵੱਡਾ ਆਯਾਤਕ ਸੀ ਅਤੇ ਚੀਨ ਇਸ ਦੇ ਮੁੱਖ ਸਪਲਾਇਰ ਵਜੋਂ ਹੋਰ ਵੀ ਪ੍ਰਭਾਵਸ਼ਾਲੀ ਬਣ ਗਿਆ। ਪਾਕਿਸਤਾਨ ਦੇ ਹਥਿਆਰਾਂ ਦੇ ਆਯਾਤ ਦਾ 82% ਹਿੱਸਾ ਚੀਨ ਤੋਂ ਆਉਂਦਾ ਹੈ। ਕਿਸਾਨਾਂ ਨੂੰ ਰਾਮਲੀਲਾ ਗਰਾਊਂਡ ਵਿੱਚ 14 ਮਾਰਚ ਨੂੰ ਇਕੱਠ ਕਰਨ ਅਤੇ ਰੈਲੀ ਕਰਨ ਦੀ ਦਿੱਲੀ ਪੁਲਿਸ ਨੇ ਇਜਾਜ਼ਤ ਦੇ ਦਿੱਤੀ ਹੈ। ਕਿਸਾਨਾਂ ਨੂੰ ਰੇਲਾਂ ਰਾਹੀਂ ਦਿੱਲੀ ਪਹੁੰਚਣ ਦੀ ਆਗਿਆ ਹੈ। ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਸਾਨਾਂ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਵੱਧ ਤੋਂ ਵੱਧ ਗਿਣਤੀ ਵਿੱਚ 14 ਮਾਰਚ ਨੂੰ ਰਾਮਲੀਲਾ ਗਰਾਊਂਡ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨ ਝੰਡੇ ਤੇ ਬੈਨਰ ਨਾਲ ਵੱਧ ਤੋਂ ਵੱਧ ਲੈ ਕੇ ਆਉਣ। ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਆਪਣੀਆਂ ਮੰਗਾਂ ਮਨਵਾਉਣ ਲਈ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਕਿਸਾਨ ਮਜ਼ਦੂਰ ਮਹਾਪੰਚਾਇਤ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਰਾਜਸਥਾਨ ਦੇ ਪੋਖਰਣ 'ਚ ਚੱਲ ਰਹੇ ਭਾਰਤ ਸ਼ਕਤੀ ਅਭਿਆਸ 'ਚ ਸ਼ਾਮਿਲ ਤੇਜਸ ਲੜਾਕੂ ਜਹਾਜ਼ ਮੰਗਲਵਾਰ ਦੁਪਹਿਰ ਕਰੀਬ 2 ਵਜੇ ਕ੍ਰੈਸ਼ ਹੋ ਗਿਆ। ਇਹ ਜੈਸਲਮੇਰ ਸ਼ਹਿਰ ਤੋਂ 2 ਕਿਲੋਮੀਟਰ ਦੂਰ ਜਵਾਹਰ ਨਗਰ ਵਿੱਚ ਭੀਲ ਭਾਈਚਾਰੇ ਦੇ ਹੋਸਟਲ ਤੇ ਡਿੱਗਿਆ। ਤੇਜਸ ਦੇ ਹਾਦਸਾਗ੍ਰਸਤ ਹੋਣ ਦੀ ਇਹ ਪਹਿਲੀ ਘਟਨਾ ਹੈ। ਰਾਜਸਥਾਨ ਦੇ ਜੈਸਲਮੇਰ ਵਿੱਚ ਮੰਗਲਵਾਰ ਨੂੰ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਜੈਸਲਮੇਰ ਦੇ ਰੇਗਿਸਤਾਨੀ ਇਲਾਕੇ ਵਿੱਚ ਵਾਪਰਿਆ। ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਕ੍ਰੈਸ਼ ਹੋਇਆ ਜਹਾਜ਼ ਤੇਜਸ ਦੱਸਿਆ ਜਾ ਰਿਹਾ ਹੈ, ਜੋ ਪੋਖਰਣ ਵਿੱਚ ਚੱਲ ਰਹੇ ਤਿਕੋਣੀ ਸੇਵਾਵਾਂ ਅਭਿਆਸ ਭਾਰਤ ਸ਼ਕਤੀ ਵਿੱਚ ਸ਼ਾਮਿਲ ਸੀ। ਹਾਲਾਂਕਿ ਜਹਾਜ਼ ਦੀ ਪਛਾਣ ਨੂੰ ਲੈ ਕੇ ਸ਼ੱਕ ਹੈ। ਇਸ ਦੀ ਅਜੇ ਤੱਕ ਹਵਾਈ ਸੈਨਾ ਵੱਲੋਂ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ। ਇਹ ਲੜਾਕੂ ਜਹਾਜ਼ ਜੈਸਲਮੇਰ ਸ਼ਹਿਰ ਨੇੜੇ ਭੀਲ ਭਾਈਚਾਰੇ ਦੇ ਇੱਕ ਹੋਸਟਲ ਤੇ ਡਿੱਗਿਆ ਹੈ। ਡਿੱਗਣ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ। ਇਹ ਲੜਾਕੂ ਜਹਾਜ਼ ਕਰੀਬ 1 ਘੰਟੇ ਤੱਕ ਬਲਦਾ ਰਿਹਾ।
ਅਤੇ ਅੱਗ ਦੀਆਂ ਲਪਟਾਂ ਕਈ ਮੀਟਰ ਉੱਚੀਆਂ ਉੱਠਦੀਆਂ ਰਹੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਲੜਾਕੂ ਜਹਾਜ਼ ਵਿੱਚ 2 ਪਾਇਲਟ ਸਨ, ਜਿਨ੍ਹਾਂ ਨੇ ਲੜਾਕੂ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਪਹਿਲਾਂ ਪੈਰਾਸ਼ੂਟ ਦੀ ਮਦਦ ਨਾਲ ਹੇਠਾਂ ਛਾਲ ਮਾਰ ਦਿੱਤੀ ਸੀ। ਦੋਵੇਂ ਪਾਇਲਟ ਸੁਰੱਖਿਅਤ ਹਨ। 14 ਮਾਰਚ ਨੂੰ ਐਸਕੇਐਮ ਵੱਲੋਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਨੂੰ ਲੈ ਕੇ ਰਣਨੀਤੀ ਤਿਆਰ ਕੀਤੀ ਗਈ। ਨਾਲ ਹੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਲੁਧਿਆਣਾ ਵਿੱਚ ਕਿਸਾਨ ਆਗੂ ਹਰਮਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਵਿੱਚ ਹੋਈ ਐਸਕੇਐਮ ਦੀ ਬੈਠਕ ਵਿੱਚ 25 ਦੇ ਕਰੀਬ ਜਥੇਬੰਦੀਆਂ ਨੇ ਹਿੱਸਾ ਲਿਆ। ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਕਿ ਰੇਲ, ਬੱਸਾਂ ਅਤੇ ਆਪਣੀਆਂ ਗੱਡੀਆਂ ਦੇ ਜ਼ਰੀਏ ਪੂਰੇ ਦੇਸ਼ ਤੋਂ ਕਿਸਾਨ ਦਿੱਲੀ ਪਹੁੰਚਣਗੇ। ਕਿਸਾਨ ਆਗੂ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਦੇਸ਼ ਭਰ ਵਿੱਚ ਰੇਲ ਟਰੈਕ ਜਾਮ ਕਰ ਦਿੱਤੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਕੇਂਦਰ ਤੋਂ ਦਬਣ ਵਾਲੇ ਨਹੀਂ ਹਾਂ। ਐਸਕੇਐਮ ਨੇ ਦਾਅਵਾ ਕੀਤਾ ਹੈ ਕਿ 14 ਮਾਰਚ ਨੂੰ ਦਿੱਲੀ ਹੋਣ ਵਾਲੀ ਮਹਾਰੈਲੀ ਵਿੱਚ 1 ਲੱਖ ਕਿਸਾਨ ਦੇਸ਼ ਭਰ ਤੋਂ ਪਹੁੰਚਣਗੇ। 400 ਤੋਂ ਵੱਧ ਜਥੇਬੰਦੀਆਂ ਨੇ 50,000 ਤੋਂ ਜ਼ਿਆਦਾ ਕਿਸਾਨਾਂ ਦੀ ਲਿਸਟ ਤਿਆਰ ਕਰ ਲਈ ਹੈ। ਐਸਕੇਐਮ ਨੇ ਸਾਫ਼ ਕਰ ਦਿੱਤਾ ਹੈ ਕਿ ਕੋਈ ਵੀ ਟਰੈਕਟਰ ਦੇ ਜ਼ਰੀਏ ਦਿੱਲੀ ਨਹੀਂ ਆਵੇਗਾ ਤੇ ਉਸੇ ਦਿਨ ਵਾਪਸੀ ਹੋਵੇਗੀ। ਉਧਰ ਕਿਸਾਨਾਂ ਦੇ ਦਿੱਲੀ ਆਉਣ ਤੇ ਕੇਂਦਰ ਸਰਕਾਰ ਅਲਰਟ ਤੇ ਹੈ। ਦਿੱਲੀ ਵਿੱਚ ਥਾਂ-ਥਾਂ ਤੇ ਬੈਰੀਕੇਡਿੰਗ ਕੀਤੀ ਗਈ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਦੇ ਦਿੱਲੀ ਚੱਲੋ ਅੰਦੋਲਨ ਨੂੰ ਲੈ ਕੇ ਟਿੱਪਣੀ ਕਰਦੇ ਹੋਏ ਕਿਹਾ ਸੀ ਕਿ ਕਿਸਾਨ ਬੱਸਾਂ ਅਤੇ ਰੇਲ ਗੱਡੀਆਂ ਦੇ ਜ਼ਰੀਏ ਕਿਉਂ ਨਹੀਂ ਦਿੱਲੀ ਜਾਂਦੇ ਹਨ। ਜਿਸ ਤੋਂ ਬਾਅਦ ਐਸਕੇਐਮ ਗੈਰ ਰਾਜਨੀਤਿਕ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਵੱਲੋਂ 6 ਮਾਰਚ ਨੂੰ ਬੱਸਾਂ ਅਤੇ ਟ੍ਰੇਨਾਂ ਦੇ ਰਾਹੀਂ ਜੰਤਰ ਮੰਤਰ ਪਹੁੰਚਣ ਦਾ ਐਲਾਨ ਕੀਤਾ ਗਿਆ ਸੀ। ਪਰ ਕਿਸਾਨ ਆਗੂਆਂ ਦਾ ਇਲਜ਼ਾਮ ਸੀ ਕਿ ਦੂਜੇ ਸੂਬਿਆਂ ਤੋਂ ਆ ਰਹੇ ਕਿਸਾਨਾਂ ਨੂੰ ਰੇਲ ਅਤੇ ਬੱਸਾਂ ਰਾਹੀਂ ਨਹੀਂ ਪਹੁੰਚਣ ਦਿੱਤਾ ਜਾ ਰਿਹਾ। ਕਿ ਪਿਛਲੇ ਅੰਦੋਲਨ ਦੀਆਂ ਬਕਾਇਆ ਰਹਿੰਦੀਆਂ ਮੰਗਾਂ ਨੂੰ ਲੈ ਕੇ, ਜਿਵੇਂ ਕਿ ਲਖੀਮਪੁਰ ਖੀਰੀ ਦੇ ਲੋਕਾਂ ਨੂੰ ਇਨਸਾਫ ਦਿਵਾਉਣਾ ਸੀ, ਕਿਸਾਨਾਂ ਦਾ ਪਏ ਕੇਸ ਮੁਕੱਦਮੇ ਵਾਪਸ ਕਰਵਾਉਣੇ ਸੀ, ਬਿਜਲੀ ਸੋਧ ਬਿੱਲ ਦਾ ਜਿਹੜਾ ਇਹਨਾਂ ਨੇ ਲੈ ਕੇ ਆਂਦਾ ਉਹਨੂੰ ਵਾਪਸ ਕਰਾਉਣਾ ਤੇ ਨਾਲ ਦੀ ਨਾਲ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਣ ਦੀ ਗੱਲ ਦੇ ਨਾਲ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣ ਦੀ ਗੱਲ ਸੀ ਤੇ ਸਰਕਾਰ ਨੇ ਵੱਖ-ਵੱਖ ਸਮੇਂ ਤੇ ਆਪਣੇ ਨਾਲ ਕੀਤੇ ਵਾਅਦੇ ਕਿ ਕਿਸਾਨ ਨੂੰ ਕਰਜ਼ ਮੁਕਤ ਕੀਤਾ ਜਾਏ, ਕਮ ਸੇ ਕਮ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫਸਲ ਦਾ ਭਾਅ ਦਿੱਤਾ ਜਾਏ ਔਰ ਇਸੇ ਤਰ੍ਹਾਂ ਕਿ ਭਾਰਤ WTO ਦੇ ਵਿੱਚੋਂ ਬਾਹਰ ਆਵੇ। ਇਹਦੇ ਨਾਲ ਲੈਂਡ ਐਕੁਜੀਸ਼ਨ ਐਕਟ ਜਿਹੜਾ 2013 ਦਾ ਸੀ, ਜਿਹਨੂੰ ਸਰਕਾਰ ਨੇ ਮਾਡਲ ਐਕਟ ਬਣਾ ਕੇ ਉਹਦੇ ਵਿੱਚ ਫਿਰ ਬਦਲ ਕੀਤੇ, ਉਹਨੂੰ ਮੁੜ ਦੁਬਾਰਾ 2013 ਵਾਲੇ ਮਾਡਲ ਐਕਟ ਕਾਨੂੰਨ ਨੂੰ ਜ਼ਮੀਨ ਅਧਿਗ੍ਰਹਿਣ ਐਕਟ ਨੂੰ ਉਹਨੂੰ ਠੀਕ ਕਰਨ ਦੀ ਲੋੜ ਮਹਿਸੂਸ ਕਰਕੇ ਅੰਦੋਲਨ ਲੜਿਆ ਜਾ ਰਿਹਾ ਹੈ। ਇਹ ਜੋ ਅੰਦੋਲਨ ਹੈ ਇਹ ਲੱਗਦਾ ਦੇਖਣ ਨੂੰ ਕਿ ਸ਼ਾਇਦ ਖਨੌਰੀ ਬਾਰਡਰ ਤੇ ਆ ਜਾਂ ਸੰਭੂ ਬਾਰਡਰ ਤੇ ਆ ਜਾਂ ਡੱਬਵਾਲੀ ਬਾਰਡਰ ਤੇ ਆ। ਇਸ ਤੋਂ ਇਲਾਵਾ ਹਰਿਆਣੇ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਚੱਲ ਰਹੇ ਨੇ। ਨਾਲ ਇਸ ਤੋਂ ਵੀ ਅੱਗੇ ਵੱਧ ਕੇ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਇਸ ਅੰਦੋਲਨ ਦੀ ਸਮਰਥਨ ਦੇ ਵਿੱਚ ਕਰਨਾਟਕਾ ਦੇ ਅੰਦਰ ਟ੍ਰੇਨਾਂ ਰੋਕੀਆਂ ਗਈਆਂ। ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਦਿੱਤੇ ਗਏ ਕਾਰਜਕ੍ਰਮ ਦੇ ਮੁਤਾਬਕ ਅਲੱਗ-ਅਲੱਗ ਰਾਜਾਂ ਦੇ ਵਿੱਚ ਟ੍ਰੇਨਾਂ ਰੁਕੀਆਂ ਔਰ ਬਹੁਤ ਸਾਰੇ ਥਾਵਾਂ ਦੇ ਉੱਤੇ ਕਈ ਥਾਂ ਅਜਿਹੇ ਵੀ ਆਏ ਜਿੱਥੇ ਲੋਕਾਂ ਨੂੰ ਡਿਟੇਨ ਵੀ ਕੀਤਾ ਪੁਲਿਸ ਨੇ। ਲੇਕਿਨ ਸਵਾਲ ਇਹ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਔਰ ਇੱਥੇ ਕੀਤੀ ਗਈ ਧੱਕੇਸ਼ਾਹੀ ਨੂੰ ਲੈ ਕੇ, ਬੇਇਨਸਾਫੀ ਨੂੰ ਲੈ ਕੇ ਲੋਕਾਂ ਨੇ ਆਪਣੇ ਰੋਸ ਦਾ, ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। ਲੋਕ ਮੈਦਾਨ ਦੇ ਵਿੱਚ ਨਿਕਲੇ, ਲੋਕ ਬਾਹਰ ਨਿਕਲੇ। ਮੈਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਦੋਸਤੋ, ਵਕਤ ਆ ਤੁਹਾਡੇ ਹੱਥ 'ਚ ਅੱਜ। ਅਗਰ ਇਹ ਮੰਗਾਂ ਮਨਾਉਣੀਆਂ ਨੇ, ਇਹਨਾਂ ਮੰਗਾਂ ਦਾ ਹੱਲ ਕਰਵਾਉਣਾ ਹੈ ਤਾਂ ਅੱਜ ਪੂਰੇ ਦੇਸ਼ ਦੀ ਕਿਸਾਨੀ ਨੂੰ, ਜਿਸ ਤਰੀਕੇ ਦੇ ਨਾਲ ਪੰਜਾਬ ਵੱਡੀ ਪੱਧਰ ਦੇ ਉੱਤੇ ਉੱਠਿਆ ਹੈ, ਇਹਦੇ ਨਾਲ ਹੀ ਹਰਿਆਣਾ, ਬੇਸ਼ੱਕ ਹਰਿਆਣੇ ਦੇ ਵਿੱਚ ਵੱਡੀ ਪੱਧਰ ਤੇ ਪੈਰਾਮਿਲਟਰੀ ਫੋਰਸਿਸ ਲਾ ਕੇ ਲੋਕਾਂ ਨੂੰ ਰੋਕੀ ਬੈਠੇ ਨੇ, ਨੱਪੀ ਬੈਠੇ ਨੇ, ਲੇਕਿਨ ਲੋਕਾਂ ਦੇ ਅੰਦਰ ਇੱਕ ਬਹੁਤ ਵੱਡਾ ਉਬਾਲ ਹੈ ਜਿਹੜਾ ਤੁਸੀਂ ਦੇਖੋਗੇ ਇੱਕ ਦਿਨ ਇੱਕ ਜਵਾਲਾਮੁਖੀ ਬਣ ਕੇ ਫਟੇਗਾ। ਔਰ ਇਹ ਮੰਗ ਕੱਲੇ ਹਰਿਆਣੇ ਤੇ ਪੰਜਾਬ ਦੀ ਨਹੀਂ ਦੋਸਤੋ, ਇਹ ਪੂਰੇ ਦੇਸ਼ ਦੀ ਮੰਗ ਹੈ। ਸੋ ਸਾਰੇ ਦੇਸ਼ ਦੇ ਲੋਕਾਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਆਮ ਦੁਕਾਨਦਾਰਾਂ ਨੂੰ, ਇੰਡਸਟਰੀਲਿਸਟਾਂ ਨੂੰ ਇਸ ਮੈਦਾਨ ਦੇ ਵਿੱਚ ਉਤਰਨ ਦੀ ਲੋੜ ਹੈ ਜੀ। ਉਤਰੋ, ਕਿਉਂਕਿ ਇੱਕ ਉਲੰਭਾ ਸੀ ਕਿ ਪੰਜਾਬ 3 ਕਾਨੂੰਨ ਵਾਪਸ ਕਰਵਾ ਕੇ ਵਾਪਸ ਚਲਿਆ ਗਿਆ। ਸ਼ਾਇਦ ਪੂਰੇ ਭਾਰਤ ਦੀ ਗੱਲ ਨਹੀਂ ਕੀਤੀ, ਲੇਕਿਨ ਅੱਜ ਦੁਬਾਰਾ ਉਹੀ ਅੰਦੋਲਨ ਖੜਾ ਕੀਤਾ ਗਿਆ ਹੈ। ਪੰਜਾਬ ਮੋਹਰੀ ਹੋ ਕੇ ਲੜਾਈ ਨੂੰ ਲੜ ਰਿਹਾ ਹੈ। ਸਾਰੇ ਦੇਸ਼ ਦੇ ਕਿਸਾਨਾਂ ਨੂੰ ਸਾਡੀ ਅਪੀਲ ਹੈ ਦਾ ਸਾਥ ਦਿਓ ਔਰ ਆਮ ਲੋਕ ਵੀ ਇਹਦਾ ਹਿੱਸਾ ਬਣ ਕੇ